ਅਸੀਂ ਆਏ ਹਾਂ ਜੀ ਬਲੈਕ ਪੂਲ ਦੀ ਲਾਈਟਿੰਗ ਦੇਖਣ ਵਾਸਤੇ। ਬੜੀ ਜ਼ਬਰਦਸਤ ਇੱਥੇ ਲਾਈਟਿੰਗ ਹੁੰਦੀ ਹੈ। ਇਸ ਤਰਫ ਇਹ ਸਾਰਾ ਸਮੁੰਦਰ ਦਾ ਕਿਨਾਰਾ बीच है और रात का टाइम है क्योंकि तो इस तो सानू वो नज़ारे तो नहीं हो सकते ने। थोड़े बहुत मैं तुहानू इस तरह घुमा के दिखा देनी हाँ नज़ारा। खासी पब्लिक आई है क्योंकि बच्चों की छुट्टियां भी ने ते नाल जिहड़ा वे ना की कहंदे ने न्यू ईयर भी आने वाला वे। तो सारी रोड जिहड़ी है ना पूरी लाइटिंग दे नाल सजाई जाती है। तो फिर दूरों दूरों लोग आते हैं इंजॉय करते हैं। खासी सर्दी है, रात का टाइम है, पर फिर भी तुसी देख लो सानू बड़ी मुश्किल दे नाल पार्किंग मिली है। हर पासे जड़े ना गड्डियां ही गड्डियां खड़ियां ने और लोग खासे जड़े ना सैर सपाटा लिए निकले हुए हैं। हेलो अस्सलामुअलैकुम। हम कहाँ आए हैं राफे? आज मैं स्कूल हैं? करेज कहाँ आए हैं? ब्लैकपूल आए हैं। ब्लैकपूल आए अभी असी बड़ी ठंडक ज़्यादा वे और एवे कि असी आज अपने बचपन की एक याद ताज़ा कर रहे हैं। असी बैठे बग्गी विच ते घोड़ा गाड़ी पे चल रही है। ते बचपन में सियालकोट जाने होंगे सी ते असी उत्थे जाके तांगे ते बैठते होंगे सा। तांगे की सवारी बचपन की हसीन यादां विचों एक याद। घोड़े नूं चाबक पैंदा हुंदा सी ते घोड़ा चलदा सी। ते अज असी बिल्कुल वही अपनी याद ताज़ा कर रहे हैं। ते मेरी सोहनी सुहानी भी नाल है, मेरी बग्गो। तांगे वाला खैर मंगदा तांगा लौरदा होवे ते भावें चंगदा। तांगे वाला खैर मंगदा ओ तांगे वाला खैर मंगदा। तांगा लौरदा होवे ते भावें चंगदा। होए होए तांगे वाला खैर मंगदा। खैर मंगदा तांगा लौरदा होवे ते भावें चंगदा। और एक रफी एक और भी गाना होता था जब हम बस छोटे होते थे ना वो उस पास भी जा रही है। कैसा लग रहा है राफे? मजा आ रहा है? यस। न्यू ईयर से पहले हम आ गए है ना। पिछले साल हम न्यू ईयर पे आए थे है ना। पिछले साल आए थे कि उससे पिछले साल आए थे? उस तो पिछले साल हाँ 2 साल पहले आए थे। उस भी हम बग्गी में बैठे थे, याद है राफे? पर उस वक्त हमें घोड़ा नजर आ रहा था। यहाँ से इधर इन्होंने ज्यादा कवर कर दिया है तो इतना घोड़ा नजर नहीं आ रहा। हाँ पाकिस्तान का नारा तक लगा दो।
ਬਲੈਕ ਪੂਲ ਅਸੀਂ ਉਹਨਾਂ ਦੇ ਘੋੜੇ ਦੇ ਉੱਪਰ ਬੈਠੇ ਆ ਔਰ ਅਸੀਂ ਸਵਾਰੀ ਕੀਤੀ ਹੈ ਬਚਪਨ ਦੀ ਆਪਣੀ ਇੱਕ ਯਾਦ ਤਾਜ਼ਾ ਕੀਤੀ ਹੈ ਥੈਂਕ ਯੂ ਵੈਰੀ ਮਚ Assalamualaikum. Good morning ਸੋਹਣਿਓ ਗੁੱਡ ਮਾਰਨਿੰਗ ਸੋਹਣਿਓ ਇੱਕ ਨਵੇਂ ਦਿਨ ਦੇ ਨਾਲ ਤੁਹਾਡੀ ਖਿਦਮਤ ਵਿੱਚ ਆ ਗਏ ਆ ਸਰਦੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੇ ਪਾਕਿਸਤਾਨ ਵੀ ਅਸੀਂ ਜਦੋਂ ਖਬਰਾਂ ਦੇਖ ਰਹੇ ਆ ਤੇ ਉੱਥੇ ਵੀ ਖਾਸੀ ਠੰਡ ਦੀ ਲਹਿਰ ਆਈ ਹੋਈ ਹੈ ਸਕੂਲਾਂ ਦੀ ਛੁੱਟੀਆਂ ਵੀ ਵਧਾ ਦਿੱਤੀਆਂ ਨੇ ਤੇ ਇੱਥੇ ਤੇ ਖੈਰ ਰਹਿੰਦੀ ਹੀ ਸਰਦੀ ਹੈ ਪਿਛਲੇ ਦਿਨਾਂ 'ਚ ਮਾਈਨਸ ਟੈਂਪਰੇਚਰ ਰਿਹਾ ਤੇ ਹੁਣ ਮਾਈਨਸ ਤੇ ਨਹੀਂ ਹੈ ਲੇਕਿਨ ਫਿਰ ਵੀ ਖਾਸੀ ਠੰਡ ਹੈ ਤੇ ਬਈ ਉਹ ਤਾਂ ਠੀਕ ਹੈ ਹੁਣ ਅੱਲਾਹ ਪਾਕ ਦਾ ਨਿਜ਼ਾਮ ਹੈ ਠੰਡ ਤੇ ਰਹਿਣੀ ਹੈ ਪਰ ਉਹ ਕਹਿੰਦੇ ਨੇ ਸਰਦੀ ਬਹੁਤ ਹੈ ਨਹਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਿਓ ਉਹ ਨਮੂਨੇ ਤੇ ਤੁਸੀਂ ਹੈਗੇ ਹੀ ਹੋ ਕਿਤੇ ਨਮੂਨੀਆ ਨਾ ਹੋ ਜਾਏ ਬਿਲਕੁਲ ਇਹੀ ਗੱਲ ਜਿਹੜੀ ਅੱਜ ਕੱਲ੍ਹ 16 ਆਨੇ ਸੱਚ ਵੀ ਸਾਬਤ ਹੁੰਦੀ ਹੈ ਤੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਬਈ ਠੰਡੇ ਠੰਡੇ ਹੱਥ ਮਿਲਾਉਣ ਵਾਲਿਆਂ ਵਾਸਤੇ ਵੀ ਗਵਰਨਮੈਂਟ ਨੂੰ ਚਾਹੀਦਾ ਵੀ ਕਿ ਕੋਈ ਜੁਰਮਾਨਾ ਰੱਖੇ ਉਹਦੇ ਤੇ ਜਾਂ ਸਰਦੀ ਵਿੱਚ ਆ ਕੇ ਕੋਈ ਠੰਡਾ ਜਿਹਾ ਹੱਥ ਤਾਂ ਜਦੋਂ ਮਿਲਾ ਲੈਂਦਾ ਨਾ ਬਸ ਬਈ ਫਿਰ ਚੀਕਾਂ ਨਿਕਲ ਜਾਂਦੀਆਂ ਨੇ ਬਹਰਹਾਲ ਇਹ ਤੇ ਹਸੀ ਮਜ਼ਾਕ ਚੱਲਦਾ ਰਹੇਗਾ ਸਾਡਾ ਤੇ ਮੈਂ ਕੱਲ੍ਹ ਦੀ ਤੁਹਾਡੇ ਕੀ ਕਹਿੰਦੇ ਨੇ ਕਮੈਂਟ ਦਾ ਸ਼ੁਕਰੀਆ ਅਦਾ ਕਰਨੀ ਆ ਕਿ ਸਾਡੀ ਵਾਪਸੀ ਨੂੰ ਤੁਸੀਂ ਵੈਲਕਮ ਸਾਰਿਆਂ ਨੇ ਕੀਤਾ ਸਾਰਿਆਂ ਨੇ ਦੁਆਵਾਂ ਕੀਤੀਆਂ ਮੇਰੇ ਹਸਬੈਂਡ ਦੀ ਮਗਫਰਤ ਵਾਸਤੇ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਦੁਆ ਵੀ ਕੀਤੀ ਔਰ ਮੈਨੂੰ ਯਾਦ ਵੀ ਰੱਖਿਆ ਔਰ ਮੇਰੀ ਜਿਹੜਾ ਅਪੀਲ ਜਿਹੜੀ ਮੈਂ ਕੀਤੀ ਸੀ ਕਿ ਬਈ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਕਮੈਂਟ ਵੀ ਕੀਤੇ ਮੈਨੂੰ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬੇਇੰਤਹਾ ਸ਼ੁਕਰੀਆ ਕਿ ਤੁਸੀਂ ਜਿਹੜਾ ਨਾ ਬਸ ਇਹ ਵੀ ਕਹਿੰਦੇ ਇੱਜ਼ਤ ਰੱਖ ਲਈ ਤੁਸੀਂ ਤੇ ਬਾਕੀ ਇਹ ਵੀ ਕਿ ਇੱਕ ਕਮੈਂਟ ਮੈਨੂੰ ਆਇਆ ਉਹਨਾਂ ਨੇ ਲਿਖਿਆ ਕਿ ਤੁਸੀਂ ਇੰਗਲਿਸ਼ ਜਿਹੜਾ ਉੱਪਰ ਡਬਿੰਗ ਦਾ ਕੀਤਾ ਹੋਇਆ ਉਹ ਬੰਦ ਕਰੋ ਤੇ ਮੈਂ ਨਹੀਂ ਕੀਤਾ ਸੀ ਪਤਾ ਨਹੀਂ ਸ਼ਾਇਦ YouTube ਦੀ ਤਰਫੋਂ ਹੀ ਕੁਝ ਐਸਾ ਹੋ ਗਿਆ ਸੀ ਮੈਂ ਕੁਝ ਖਾਸ ਐਸੀ ਸੈਟਿੰਗ ਨਹੀਂ ਕੀਤੀ ਸੀ YouTube ਦੀ ਤਰਫੋਂ ਹੀ ਸ਼ਾਇਦ ਕੋਈ ਐਸੀ ਡਬਿੰਗ ਦਾ ਵਿੱਚ ਆ ਗਿਆ ਸੀ ਮੈਨੂੰ ਨਹੀਂ ਪਤਾ ਫਿਰ ਠੀਕ ਹੋਇਆ ਕਿ ਨਹੀਂ ਕਿਉਂਕਿ ਮੈਂ ਤਾਂ ਖੁਦ ਆਪਣੀ ਵੀਡੀਓ ਦੇਖੀ ਨਹੀਂ ਹੈ ਲੇਕਿਨ ਮੈਨੂੰ ਕੁਝ ਲੋਕਾਂ ਨੇ ਦੱਸਿਆ ਚਲੋ ਵੀ ਸ਼ਾਇਦ ਹੁਣ ਠੀਕ ਹੋ ਜਾਵੇ ਅੱਜ ਦੇ ਇਹਦੇ ਵਿੱਚ ਡਬਿੰਗ ਵਾਲਾ ਫਿਰ ਆ ਜਾਵੇ ਬਹਰ ਮੇਰੇ ਕੋਲ ਕੋਈ ਐਸਾ ਆਪਸ਼ਨ ਨਹੀਂ ਸੀ ਜਿਹੜਾ ਮੈਂ ਕੋਈ ਯੂਜ਼ ਕੀਤਾ ਹੋਵੇ ਤੇ ਬਾਕੀ ਠੰਡ ਦੇ ਹਵਾਲੇ ਦੇ ਨਾਲ ਕਿਉਂਕਿ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਜਿਹੜੀਆਂ ਨਾ ਉਹ ਸ਼ੇਅਰ ਕਰਨੇ ਆ ਜ਼ਿਆਦਾਤਰ ਤੇ ਅਸੀਂ ਪਿਛਲੇ ਦਿਨਾਂ 'ਚ ਕੁਝ ਇੱਕ ਜਿਹੜਾ ਨਾ ਨਿਊ ਈਅਰ ਤੋਂ ਪਹਿਲਾਂ 2-3 ਦਿਨ ਪਹਿਲਾਂ ਅਸੀਂ ਬੱਚਿਆਂ ਦੀ ਛੁੱਟੀਆਂ ਸਨ ਅਸੀਂ ਬਲੈਕ ਪੂਲ ਗਏ ਸਾਂ ਸਾਰੇ ਬੱਚਿਆਂ ਨੂੰ ਲੈ ਕੇ ਬਸ ਇੱਕ ਵਾਹਿਦ ਜਗ੍ਹਾ ਸੀ ਜਿੱਥੇ ਅਸੀਂ ਗਏ ਬੱਚਿਆਂ ਦੇ ਨਾਲ ਵਰਨਾ ਇੰਨੀ ਠੰਡਕ ਸੀ ਨਾ ਕਿਤੇ ਵੀ ਛੁੱਟੀਆਂ ਵਿੱਚ ਨਿਕਲ ਨਹੀਂ ਹੋਇਆ ਪਹਿਲੇ ਇੱਕ ਦਿਨ ਅਸੀਂ ਚਲੇ ਗਏ ਹਿੰਮਤ ਕਰਕੇ ਔਰ ਖਾਸਾ ਅੱਛਾ ਰਿਹਾ ਕਿ ਅਸੀਂ ਤੋਂ ਘੁੰਮੇ ਫਿਰੇ ਉਹਦੇ 2-4 ਕਲਿੱਪ ਮੇਰੇ ਕੋਲ ਪਏ ਨੇ ਮੈਂ ਨਾਲ ਲਾ ਦੇਵਾਂਗੀ ਕਿਉਂਕਿ ਤੁਸੀਂ ਦੇਖ ਲਈਓ ਬਲੈਕ ਪੂਲ ਦੀਆਂ ਰੌਣਕਾਂ ਵੀ ਤੇ ਬੜਾ ਅੱਛਾ ਲੱਗ ਰਿਹਾ ਸੀ ਲੇਕਿਨ ਮੇਰੇ ਕੋਲ ਉਸ ਵਕਤ ਵੀਡੀਓ ਬਣਾਉਣ ਦਾ ਮੇਰਾ ਮਾਈਂਡ ਨਹੀਂ ਸੀ ਇਸ ਤੋਂ ਮੈਂ ਬਹੁਤ ਜ਼ਿਆਦਾ ਇਸ ਤਰ੍ਹਾਂ ਨਹੀਂ ਬਣਾਇਆ ਸੀ ਲੇਕਿਨ ਇਹ ਚਲੋ ਜੋ 2-4 ਕਲਿੱਪ ਨੇ ਨਾ ਉਹ ਮੈਂ ਨਾਲ ਸ਼ੇਅਰ ਕਰਾਂਗੀ ਉੱਥੇ ਅਸੀਂ ਬਲੈਕ ਪੂਲ ਗਏ ਅਸੀਂ ਬੈਠੇ ਬੱਗੀ ਤੇ ਬੱਗੀ ਤੇ ਬੈਠੇ ਨਾ ਤੇ ਉਹ ਪਿਛਲੀ ਦਫਾ ਵੀ ਅਸੀਂ ਗਏ ਸਾਂ ਬੈਠੇ ਸਾਂ ਤਾਂ ਬੜਾ ਬਚਪਨ ਦੀਆਂ ਕੁਝ ਯਾਦਾਂ ਜਿਹੜੀਆਂ ਨਾ ਫਿਰ ਉਹ ਯਾਦ ਆ ਜਾਂਦੀਆਂ ਹਰ ਚੀਜ਼ ਦੇ ਨਾਲ ਤੁਹਾਡੀ ਇੱਕ ਬਚਪਨ ਦੀ ਯਾਦ ਜੁੜੀ ਹੁੰਦੀ ਹੈ ਕਿ ਬਚਪਨ ਵਿੱਚ ਘੋੜਾ ਗੱਡੀ 'ਚ ਬੈਠਣਾ ਟਾਂਗੇ 'ਤੇ ਬੈਠਣਾ ਘੋੜਾ ਗੱਡੀ ਵੀ ਕਹਿੰਦੇ ਨੇ ਤਾਂਗਾ ਵੀ ਕਹਿੰਦੇ ਨੇ ਉਹ ਬੜੀ ਉਸ ਜ਼ਮਾਨੇ ਦੇ ਬੱਚਿਆਂ ਦੀ ਬੜੀ ਖੁਆਇਸ਼ ਹੁੰਦੀ ਸੀ ਕਿਉਂਕਿ ਅੱਜ ਕੱਲ੍ਹ ਤੇ ਇੱਕ ਤੋਂ ਇੱਕ ਅੱਛੀਆਂ ਗਾੜੀਆਂ ਵੀ ਆ ਗਈਆਂ ਨੇ ਔਰ ਬੱਸਾਂ ਬੜੀਆਂ ਅੱਛੀਆਂ ਨੇ ਟ੍ਰੇਨ ਜਿਹੜੀਆਂ ਫਾਸਟ ਟ੍ਰੇਨ ਆ ਗਈਆਂ ਨੇ ਬਹੁਤ ਅੱਛਾ ਜ਼ਮਾਨਾ ਹੈ ਲੇਕਿਨ ਉਸ ਜ਼ਮਾਨੇ ਵਿੱਚ ਜਰਾ ਕਿਸੇ ਨੂੰ ਮਿਲਣ ਜੁਲਣ ਜਾਣ ਵਾਸਤੇ ਬਾਜ਼ਾਰ ਜਾਣਾ ਕਿਤੇ ਜਾਣਾ ਜਾਂ ਤਾਂ ਲੋਕ ਪੈਦਲ ਜਾਂਦੇ ਸਨ ਜਾਂ ਫਿਰ ਤਾਂਗੇ ਦਾ ਇਸਤੇਮਾਲ ਹੁੰਦਾ ਸੀ ਤੇ ਕਰਾਚੀ ਸ਼ਹਿਰ ਵਿੱਚ ਵੀ ਤਾਂਗੇ ਚੱਲਦੇ ਹੁੰਦੇ ਸਨ ਲੇਕਿਨ ਪੰਜਾਬ ਜਦੋਂ ਅਸੀਂ ਜਾਂਦੇ ਸਾਂ ਕਰਾਚੀ 'ਚ ਬੱਸਿਸ ਵੀ ਸਨ ਲੋਕਲ ਟ੍ਰੇਨ ਦਾ ਵੀ ਸਿਸਟਮ ਸੀ ਤਾਂਗੇ ਵੀ ਚੱਲਦੇ ਹੁੰਦੇ ਸਨ ਘੱਟ ਵੀ ਸਹੀ ਲੇਕਿਨ ਚੱਲਦੇ ਸਨ ਲੇਕਿਨ ਜੋ ਅਸੀਂ ਸਿਆਲਕੋਟ ਜਾਂਦੇ ਸਨ ਉਦੋਂ ਜ਼ਰੂਰ ਤਾਂਗੇ 'ਤੇ ਬੈਠਣਾ ਤਾਂਗੇ ਦੀ ਸਵਾਰੀ ਦਾ ਆਪਣਾ ਹੀ ਮਜ਼ਾ ਆਵੇ ਹੁਣ ਤੁਸੀਂ ਦੇਖੋ ਕਿ ਉਹ ਵੀ ਚੀਜ਼ਾਂ ਦੁਬਾਰਾ ਆ ਰਹੀਆਂ ਨੇ ਨਿਊ ਪੈਕਿੰਗ ਵਿੱਚ ਆ ਰਹੀਆਂ ਨੇ ਪੁਰਾਣੀਆਂ ਚੀਜ਼ਾਂ ਨਵੇਂ ਆਈਡੀਆਜ਼ ਲੈ ਕੇ ਹੁਣ ਸ਼ਾਦੀ ਹਾਲ ਵਿੱਚ ਬੱਗੀ ਵਿੱਚ ਆ ਰਹੇ ਨੇ ਦੁਲਹਾ ਦੁਲਹਨ ਔਰ ਬੱਗੀ ਉਹੀ ਦੁਬਾਰਾ ਇੱਕ ਸਮਝੋ ਫੈਸ਼ਨ 'ਚ ਆ ਗਈ ਹੈ ਕਹਿ ਲਓ ਲੇਕਿਨ ਫੈਸ਼ਨ ਦੇ ਨਾਂ 'ਤੇ ਲੋਕ ਹਰ ਚੀਜ਼ ਕਰਨ ਨੂੰ ਤਿਆਰ ਨੇ ਕਿ ਅਸੀਂ ਫੈਸ਼ਨ ਜਿਹੜਾ ਆ ਗਿਆ ਵੇ ਜਾਂ ਕੋਈ ਚੇਂਜ ਜਾਂ ਨਿਊ ਆਈਡੀਆ
ਉਹਦੇ ਪਿੱਛੇ ਲੋਕ دیਵਾਨੇ ਨੇ। ਲੇਕਿਨ ਐਵੇਂ ਕਿ ਜੇ ਵੈਸੇ ਕਿਸੇ ਨੂੰ ਕਹਿ ਦੇਵੋ ਕਿ ਤੁਸੀਂ ਟਾਂਗੇ ਤੇ ਬਹਿ ਜਾਵੋ ਤਾਂ ਅੱਜ ਕੱਲ੍ਹ ਦੇ ਦੌਰ ਸਾਨੂੰ ਸ਼ਾਇਦ ਅਹਿਮਕ ਸਮਝਿਆ ਜਾਏਗਾ। ਪਰ ਐਵੇਂ ਕਿ ਉਹ ਜ਼ਮਾਨਾ ਕਿੰਨਾ ਚੰਗਾ ਸੀ ਕਿ ਜਦੋਂ ਬੱਚੇ ਟਾਂਗੇ ਤੇ ਬੈਠਦੇ ਸਨ ਤੇ ਉਹ ਫਿਰ ਟਾਂਗੇ ਤੇ ਲੱਗਦੀ ਹੁੰਦੀ ਸੀ ਚਾਬੁਕ, ਤੇ ਬਸ ਵੀ ਫਿਰ ਉਹ ਘੋੜਾ ਦੌੜਦਾ ਸੀ ਤੇ ਬਹੁਤ ਅੱਛਾ ਲੱਗਦਾ ਸੀ ਕਿ ਜਿੰਨਾ ਉਹ ਟਾਂਗੇ ਵਾਲੇ ਨੇ ਆਵਾਜ਼ਾਂ ਦੇ ਕੇ ਕਹਿਣਾ ਰਸਤੇ 'ਚ, ਜਿਹੜੇ ਅੱਗੇ ਆਉਂਦੇ ਸਨ, ਉਹ ਬਾਬੂ ਹਟ ਜਾ ਅੱਗੋਂ, ਉਹ ਭਾਜੀ ਪਿਛਾਂ ਹੋ ਜਾਓ, ਤੇ ਇਸ ਤਰ੍ਹਾਂ ਕਰਕੇ ਆਵਾਜ਼ਾਂ ਉਹ ਲਾਉਂਦੇ ਹੁੰਦੇ ਸਨ ਮੁਖਤਲਿਫ ਕਿਸਮ ਦੀਆਂ, ਕਿਉਂਕਿ ਹੌਰਨ ਔਰ ਕੋਈ ਐਸਾ ਸਿਸਟਮ ਨਹੀਂ ਹੁੰਦਾ ਸੀ। ਬਸ ਉਹ ਜਿਹੜਾ ਪੁਕਾਰ ਹੁੰਦੀ ਸੀ ਨਾ ਸ਼ਦੀਦ ਕਿਸਮ ਦੀ, ਉਹਦੇ ਨਾਲ ਹੀ ਕੀ ਕਹਿੰਦੇ ਨੇ ਰਸਤੇ ਤੋਂ ਹਟਾਇਆ ਜਾਂਦਾ ਸੀ। ਸਾਹਮਣੇ ਜਿਹੜੀ ਲੋਕ ਪੈਦਲ ਚੱਲ ਰਹੇ ਹੁੰਦੇ ਸਨ ਤੇ ਘੋੜੇ ਦੀ ਜਿਹੜੀ ਪੈਰ ਦੀ ਜਿਹੜੀ ਹੁੰਦੀ ਸੀ ਨਾ ਉਹ ਬੜੀ ਜ਼ਬਰਦਸਤ ਇੱਕ ਸਾਊਂਡ ਹੁੰਦਾ ਸੀ। ਬੜਾ ਇੱਕ ਮੈਂ ਕਹਿੰਦੀ ਹਾਂ ਕਿ ਬਸ ਜਿਨ੍ਹਾਂ ਨੇ ਸੁਣਿਆ ਨਾ ਉਹਨਾਂ ਨੂੰ ਬੜਾ ਇੱਕ ਮਹਿਸੂਸ ਹੁੰਦਾ ਹੈ ਉਹਦੇ ਵਿੱਚ ਕਿ ਟਪ 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 ਇਸ ਕਰਨੀ ਚੱਲਦੀ ਸੀ ਤੇ ਬੜੀ ਮਜ਼ਾ ਆਉਂਦਾ ਹੁੰਦਾ ਸੀ। ਉਹ ਜ਼ਮਾਨੇ ਨਾਯਾਬ ਜ਼ਮਾਨੇ ਜਿਹੜੇ ਨੇ ਉਹਦੇ ਹੁਣ ਗੁਜ਼ਰ ਗਏ, ਲੇਕਿਨ ਹੁਣ ਕਾਫੀ ਹੱਦ ਤੱਕ ਚੀਜ਼ਾਂ ਜਿਹੜੀਆਂ ਪੁਰਾਣੀਆਂ ਆ ਰਹੀਆਂ ਨੇ ਕਿਸੇ ਹੋਰ ਸ਼ਕਲ ਵਿੱਚ। ਲੇਕਿਨ ਮੈਨੂੰ ਲੱਗਦਾ ਹੈ ਸ਼ਾਇਦ ਕਿ ਦੁਨੀਆ ਵਿੱਚ ਐਸਾ ਦੌਰ ਵੀ ਆ ਜਾਵੇ ਕਿ ਦੁਬਾਰਾ ਤੋਂ ਲੋਕ ਤਾਂਗੇ ਦਾ ਸਫ਼ਰ ਸ਼ੁਰੂ ਕਰ ਦੇਣ, ਦੁਬਾਰਾ ਤੋਂ ਲੋਕ ਪੈਦਲ ਚੱਲਣਾ ਸ਼ੁਰੂ ਕਰ ਦੇਣ। ਲੇਕਿਨ